अस्सलाम वालेकुम जी, मैं हूं आपका अपना फैसल रामे और आप देख रहे हैं सज्जाद जानी ऑफिशियल चैनल को। और हमारे साथ मौजूद हैं शाहिद हाशमी साहब, अजमल सोनी साहब, फरीद साबरी और साजिद मिठापुरिया। आपकी मोहब्बत का बहुत बहुत शुक्रिया। आज बहुत ज़रूरी डिस्कस करनी थी आपसे। तो मेकअप करके ब्याह करो, एंकरी वाली सीट ते बनी, अखां किहड़ियां माड़ियां होंदियां, इदां ही खारिश वाली जगह होंदी है। ਉਹਨੂੰ ਫੱਟੇ ਤੇ ਨੱਚਣਾ ਵੀ ਯਾਰ ਮੇਕਅਪ ਕਰਕੇ ਪਵੇ। ਤੁਸੀਂ ਤਾਂ ਕਰੋ ਗੱਲ ਯਾਰ। ਨੈਚੁਰਲ ਬਿਊਟੀ। ਫੈਸਲ ਬਾਈ ਥੋੜਾ ਜਿਹਾ ਨਾ ਫੇਸ ਪਾਊਡਰ ਲਾ ਲਿਆ ਕੋਈ ਘੋੜੇ ਦਾ ਬੰਬ ਵੱਜਾ ਲੱਗਦਾ। ਜਾਂ ਤੁਸੀਂ ਉੱਥੋਂ ਸੱਟ ਲੱਗੀ ਹੋਵੇ ਤੂੰ ਲੱਗਦੀ ਨਹੀਂ ਉਹ ਜਿਹੜੀ ਕੀ ਕਹਿੰਦੇ ਪੱਟੀ ਜੀ, ਪੈਨਾਡੋਲ। ਚਲੋ ਤੁਸੀਂ ਇੱਧਰ ਫੈਸਲ ਬਾਈ ਮੇਰਾ ਲੋ ਸਹੀ ਕਹਿ ਰਿਹਾ, ਮੇਕਅਪ ਕਰੋ, ਐ ਲੱਛਾਂ ਵਾਲੀ ਘੰਟੀ ਨਹੀਂ ਕਿਸੇ ਨੇ ਐ ਠੋਕੀ ਤੇ ਜ਼ਰਾ ਖਿਆਲ ਨਾਲ ਤੇ ਐਂਕਰ ਬਣਾਇਆ ਤੁਸੀਂ ਦੂਰ ਦਾਈ ਟਾਈਪ ਲੱਗ ਰਹੀ ਯਾਰ। ਚੁੰਝ ਵਾਲਾ ਲੱਡੂ ਹੁੰਦਾ। ਚਲੋ ਭਾਵੇਂ ਤੁਸੀਂ ਗੱਲ ਵੱਡੇ ਪੈਂਚਰ ਦੀਆਂ ਅੱਖਾਂ ਹੋਣਗੀਆਂ। ਚਲੋ ਕੋਈ ਨਹੀਂ ਫੈਸਲ। इनका काम यही है, तेरी दौलत ने तेरे अब छुपा रखे हैं। जब से तूने मुझे दीवाना बना रखा है। चले भी आओ के बिजनेस का कारोबार चले। वाह, हम तेरे शहर में आए हैं मुसाफिर की तरह। वाह नाज़रीन, बात हो रही है ज़्यादती की। ज़्यादती जो कि हमेशा मैं कहता हूँ कि मेरे साथ ही क्यों होती है। अभी परसों की बात है, बाज़ार गया तो वहाँ पे प्याज लगे थे बड़े सस्ते, मैंने देखे 30 रुपए के 1 किलो प्याज। हाँ जी प्याज। मैंने 5 किलो प्याज लिए 150 रुपए के। और मैं जब घर आया मैं खुश हुआ, मैंने कहा चले यार बेगम खुश हो जाएगी। मैं घर आके बेगम को दिया, मैंने कहा यार ये मैंने ले लिया थी। अच्छा वेरी गुड, अच्छे कितने के लिए? मैंने उसको बताया 30 रुपये किलो। और मैंने कहती 20 देते मिलते पेस। तो ਤੁਸੀਂ ਕਿੱਥੋਂ ਜੱਦਿਓ ਲੈ ਗਏ? मैं शहरों लै नहीं गया। ये ज्यादती दस रहे। ये ज्यादती यार, ये वरना ज्यादती। ਯਾਰ ਮੇਰੀ ਗੱਲ ਸੁਣ। ਹਾਂ ਦੂਸਰੇ ਸ਼ਹਿਰ 22 ਕਰੋੜ ਚੋਂ ਮੇਰਾ ਖਿਆਲ 19 ਕਰੋੜ ਨਾਲ ਜ਼ਿਆਦਤੀ ਹੁੰਦੀ ਆ ਤੇ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਹਿਸਾਬ ਲਾ ਲਿਆ ਵੀ ਮੇਰੇ ਨਾਲ ਜ਼ਿਆਦਤੀ। ਯਾਰ ਉਹਨੂੰ ਨਹੀਂ ਇਹਨਾਂ ਨਾਲ ਜ਼ਿਆਦਤੀ ਭਲਾ ਕਿਉਂ ਹੈ? ਜੋ ਤੁਸੀਂ ਪਹਿਲੀ ਦਫਾ ਜ਼ਿੰਦਗੀ 'ਚ ਮੁੱਲ ਕੋ ਚੀਜ਼ ਲੈਣੀ ਨਾ ਤਾਂ ਤੁਹਾਡੇ ਨਾਲ ਜ਼ਿਆਦਤੀ। ਨਹੀਂ ਹਾਸ਼ਮੀ ਸਾਹਿਬ ਤੁਹਾਡੀ ਗੱਲ ਨਾਲ ਮੈਂ ਐਗਰੀ ਬਿਲਕੁਲ ਨਹੀਂ ਆ। ਦੇਖੋ ਜੀ, ਜਿਹੜਾ ਬੰਦਾ ਠੇਲੇ ਤੇ ਰੇਹੜੀ ਤੇ ਜਾਂ ਦੁਕਾਨ ਤੇ ਕੋਈ ਚੀਜ਼ ਲਾ ਕੇ ਬੈਠਾ ਨਾ, ਤੁਸੀਂ ਉਹਦੇ ਕੋਲ ਖੁਦ ਜਾ ਰਹੇ ਹੋ, ਉਹ ਨਹੀਂ ਤੁਹਾਡਾ ਜ਼ਿਆਦਤੀ ਕਰ ਰਿਹਾ, ਤੁਸੀਂ ਖੁਦ ਜ਼ਿਆਦਤੀ ਕਰਵਾ ਰਹੇ ਹੋ। ਪਹਿਲਾਂ ਤੁਸੀਂ ਰੇਟ ਸ਼ੂਟ ਪਤਾ ਕਰਨਾ ਸੀ, ਪਹਿਲੇ ਕਦੀ ਪਿਆਜ਼ ਨਹੀਂ ਖਰੀਦਿਆ। ਉਹ ਯਾਰ ਕਮ ਸੇ ਕਮ ਬੇਗਮ ਨੂੰ ਤੇ ਖੁਸ਼ ਹੋਣਾ ਚਾਹੀਦਾ ਸੀ ਨਾ ਕਿ ਲੈ ਕੇ ਆਏ ਨੇ। ਮੈਂ ਜਦੋਂ ਤੁਸੀਂ ਸਰਦੀਆਂ ਤੇ ਚਾਦਰ ਦੀ ਬੁੱਕਲ ਮਾਰ ਕੇ ਉੱਤੇ ਚਾਦਰ ਰੇੜੀ ਦੇ ਸੁੱਟ ਕੇ ਵਿੱਚੋਂ ਵਿੱਚ ਸਾਰਾ ਤੁਸੀਂ ਸਾਹਬ ਲਾ ਲੈਂਦੇ ਸੀ, ਉਹ ਉਦੋਂ ਜ਼ਿਆਦਤੀ ਨਹੀਂ ਸੀ ਕਰਦੇ। 4 ਬੱਚੇ ਨਾਲ ਲੈ ਕੇ ਜਾਂਦੇ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚੋਂ ਪਿਆਜ਼ ਤੇ ਆਲੂ ਨਿਕਲਦੇ ਹੁੰਦੇ ਸਨ, ਉਹ ਜ਼ਿਆਦਤੀ ਨਹੀਂ ਹੈਗੀ। ਹਾਂ ਉਹ ਜ਼ਿਆਦਤੀ ਭੁੱਲ ਗਏ ਨੇ। ਜਦੋਂ ਵੱਡਾ ਕੋਟ ਪਾਉਂਦੇ ਸੀ ਬਾਹਾਂ ਤੋਂ ਇਹਨਾਂ ਨੇ ਨਾ ਆਂਡਾ ਪੁੱਛਣਾ, ਸੌਦਾ ਭਾਜੀ ਕੀ ਭਾਅ, ਤੇ ਉੱਤੇ ਹੱਥ ਰੱਖ ਲੈਣਾ ਤੇ ਵਿੱਚੋਂ ਆਂਡਾ ਜੇਬ। ਹਾਂਜੀ ਆਂਡਾ ਸਿੱਧਾ ਜੇਬ। ਉਹ ਬਾਜ਼ ਦਾ ਤੇ ਇਸ ਤਰ੍ਹਾਂ ਹੁੰਦਾ ਸੀ ਕਿ ਸਾਰਾ ਸੌਦਾ ਸੂਦਾ ਲੈ ਕੇ ਤੇ ਤੁਰ ਪੈਣਾ, ਉਹਨੇ ਪਿੱਛੋਂ ਆਵਾਜ਼ ਨਹੀਂ ਪਾਣ ਪੈਸੇ। ਉਹ ਸੌਰੀ ਯਾਰ ਜੇ ਨਹੀਂ ਘਰ ਦੀ ਕੋਈ ਟੈਨਸ਼ਨ। ਹਾਂਜੀ ਤੇ ਵੱਡੇ ਮੁੰਡੇ ਨੂੰ ਕਹਿਣਾ ਥੋੜਾ ਸਾਈਡ ਤੇ ਮੇਰੇ ਨਾਲ ਖਲੋਈ ਤੇ ਐਂ ਫੜ ਕੇ ਕੇਲਿਆਂ ਦਾ ਗੁੱਛਾ ਪੂਰਾ ਫੜਾ ਦੇਣਾ, ਇਹ ਜ਼ਿਆਦਤੀ ਨਹੀਂ ਹੈਗੀ। ਬਾਜ਼ ਦਾ ਤੇ ਇਸ ਤਰ੍ਹਾਂ ਇਹਨੇ ਵੱਡਾ ਬੱਚਾ ਆਪਣਾ ਮਸਤ ਕੀਤਾ ਹੋਇਆ ਵਾ, ਜਾਣ ਕੇ ਸੌਦੇ ਸੂਦੇ ਛੇੜਦਾ ਹੋਵੇ, ਚੱਲ ਕੋਈ ਨਹੀਂ ਬੱਚਾ ਵਾ, ਉਹ ਸੌਦੇ ਖਾਈ ਲੈ ਸਾਰੇ। ਕਮੀਜ਼ ਥੱਲੇ ਉਹਦੀ ਇਹਨੇ ਬਾਂਹ ਕੱਢੀ ਹੈ ਤੇ ਬਕਾ ਖਾਲੀ ਆਲਮ ਕਾਈ ਹੈ। ਉਹ ਅਗਲਾ ਕਹਿੰਦਾ ਦੀ ਬਾਂਹ ਨਹੀਂ ਤੇ ਸਮਾਨ ਚੁੱਕ ਚੁੱਕ ਥੱਲੇ ਵਾਲੀ ਜੇਬ 'ਚ ਪਾਈ ਜਾਂਦਾ ਹੈ। ਔਰ ਜ਼ਿਆਦਤੀ ਇਹ ਵਾ ਕਿ ਜਿਹੜਾ ਮਸਤ ਕੀਤਾ ਨਾ ਉਹਦੀ ਢਾਲ ਐਸੀ ਬੁਰੀ ਵਗਦੀ। ਇੱਕ ਬੰਦਾ ਰੋਟੀ ਨਾਨ ਖਾਣ ਡਿਆ ਵਾ ਉਹਦੇ ਨਾਲ ਉੱਤੇ ਜਾ ਕੇ ਉਹਨੂੰ ਕਹਿੰਦਾ ਤੇ ਢਾਲ ਡਿੱਗੀ, ਉਹਨੇ ਕਿਹਾ ਸਾਰਾ ਤੂੰ ਲੈ ਜਾ। ਇਹ ਜ਼ਿਆਦਤੀ ਨਹੀਂ ਹੈਗੀ ਯਾਰ ਜਦੋਂ ਰੋਟੀ ਖਾ ਰਿਹਾ ਉਹ ਬਿਲਕੁਲ ਟਾਈਮਿੰਗ ਤੇ ਜਾਂਦਾ ਬੱਚਾ, ਉਹ ਇਹਨੇ ਸਿਖਾਇਆ। ਇਹਨੇ ਬਾਂਹ ਲਗੋਈ ਹੋਈ ਹੈ, ਐਂ ਕਰਕੇ ਬੰਦੇ ਨੂੰ ਪੈਸੇ ਦੀ ਕਾਪੀ ਦੇ ਕੇ ਤੇ ਐਂ ਕਰਕੇ ਗਣਨਾ ਕਹਿੰਦਾ। ਨਹੀਂ ਮੈਨੂੰ ਕੋਈ ਗੱਲ ਦੱਸੋ, ਤੁਹਾਨੂੰ ਕਿਉਂ ਨਹੀਂ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚੋਂ ਤੁਹਾਡੇ ਹੀ ਜ਼ਿਆਦਤੀ ਹੁੰਦੀ ਹੈ, ਤੁਸੀਂ ਕਿਸੇ ਨਾਲ ਜ਼ਿਆਦਤੀ ਨਹੀਂ ਕਰਦੇ? ਯਾਰ ਨਹੀਂ, ਇੱਕ ਆਪਣੀ ਵਿਸ਼ ਹੁੰਦੀ ਹੈ। ਅੱਛਾ ਕੀ ਮਸਲਾ ਕੀ ਦੱਸੋ? ਅਗਰ ਯਾਰ ਤੁਸੀਂ ਕੋਈ ਖੁਸ਼ ਹੋ ਕੇ ਚੀਜ਼ ਘਰ ਲੈ ਕੇ ਜਾਂਦੇ ਹੋ ਤਾਂ ਬੇਗਮ ਨੂੰ ਚਾਹੀਦਾ ਕਿ ਉਹ ਵੀ ਖੁਸ਼ ਹੋ ਕੇ ਐਕਸੈਪਟ ਕਰੇ। ਮੈਂ ਕੱਲ ਰਾਤ ਦੀ ਗੱਲ ਤੁਹਾਡੀ ਜ਼ਿੰਦਗੀ 'ਚੋਂ 2 ਲਫ਼ਜ਼ ਕਰਦੀ ਹੈ ਨਾ, ਇੱਕ ਵਿਸ਼ ਤੇ ਇੱਕ ਮੈਸੇਜ। ਮੈਨੂੰ ਨਹੀਂ ਲੱਗਦਾ ਤੁਸੀਂ ਕੋਈ ਕੰਮ ਕਰ ਸਕੋਗੇ। ਰਾਤ ਦੀ ਗੱਲ ਹੈ ਕਿ ਮੈਂ ਨਾ ਅਫਤਾਰੀ ਟਾਈਮ ਮੈਂ ਸਮੋਸੇ ਲੈ ਕੇ ਗਿਆ ਵਾਂ। ਮੈਂ ਕਿਹਾ ਯਾਰ ਸਮੋਸੇ ਮੈਂ ਲੈ ਕੇ ਜਾਵਾਂ, ਨਾਲ ਜਣੇ ਵੜ ਗਏ ਉਹਨੂੰ ਕੋ ਆਲੂ ਪਾਤੇ ਰਾਤ ਲੈਟ ਬੰਦ ਸੀ। ਸਮੋਸੇ ਲੈ ਕੇ ਮੈਂ ਘਰ ਗਿਆ ਵਾਂ। ਚਲੋ ਯਾਰ ਮੈਂ ਸਮੋਸੇ ਬੇਗਮ ਨੂੰ ਮੈਂ ਕਿਹਾ ਯਾਰ ਮੈਂ ਬੇਗਮ ਤਾਂ ਕਿ ਬੇਗਮ ਖੁਸ਼ ਹੋ ਜਾਏ। ਖੁਸ਼ ਹੋ ਜਾਵੇ। ਮੈਂ 30 ਸਾਲ ਹੋ ਗਏ ਵਿਚਾਰੀ, ਉਹ ਨਹੀਂ ਖੁਸ਼ ਹੋਈ, ਇੰਨਾ ਕੁਛ ਲੈ ਕੇ ਘਰ। ਹਾਂਜੀ ਹਾਂਜੀ ਫੈਸਲ ਸਾਹਿਬ। ਮੇਰੀ ਬੇਗਮ ਕਹਿੰਦੀ ਅੱਜ ਤੁਹਾਡੇ ਲਈ ਖੁਸ਼ਖਬਰੀ। ਮੈਂ ਕਿਹਾ ਖੈਰ? ਕਹਿੰਦੀ ਅੱਜ ਮੈਂ ਸਮੋਸੇ ਬਣਾਏ। ਸਹੀ ਗੱਲ ਹੈ, ਜ਼ਿਆਦਤੀ ਇਹ ਤਾਂ ਜ਼ਿਆਦਤੀ ਅਸੀਂ ਮੰਨਦੇ ਯਾਰ। ਵੇਖੋ ਨਾ ਉਧਰ ਮੈਂ ਵੀ ਲੈ ਆਇਆ, ਉਧਰ ਘਰ ਵੀ ਬੇਗਮ ਨਾਲ ਵੀ ਜ਼ਿਆਦਤੀ ਜਿਹੜੀ ਡਬਲ ਸਮੋਸਾ ਚਲਾ ਗਿਆ। ਡਬਲ ਸਮੋਸਾ ਭਾਵੇਂ ਸਮੋਸਾ ਐਵੇਂ ਬਣ ਜਾਂਦਾ ਵਾ। ਬੇਗਮ ਨਾਲ ਜ਼ਿਆਦਤੀ ਉਦੋਂ ਹੀ ਹੋ ਗਈ ਸੀ ਜਦੋਂ ਇਹਨਾਂ ਨੇ ਕਿਹਾ ਸੀ ਕਬੂਲ ਆ ਕਬੂਲ ਆ ਕਬੂਲ ਆ। ਕਬੂਲ ਲੈ। ਅੱਛਾ ਵੈਸਾ ਮਸਲਾ ਦੱਸੋ ਯਾਰ। ਗੱਪ ਯਾਰ ਕਾਫੀ ਯਾਨੀ ਕਿ ਮੈਂ ਨਾ ਮਸਲਾ ਜਿਹੜਾ ਡਿਸਕਸ ਕਰਨਾ ਚਾਹ ਰਿਹਾ ਯਾਰ ਉਹ ਵੇ ਯਾਰ ਕਮ ਸੇ ਕਮ ਕਾਈਂਡਲੀ ਯਾਰ ਸਾਡੇ ਵਾਪਡਾ ਵਾਲੇ ਯਾਰ ਜ਼ਰਾ ਵੇਖ ਲਿਆ ਕਰੋ ਯਾਰ, ਘਰ ਵੇਖ ਕੇ ਬਿੱਲ ਭੇਜਿਆ ਕਰੋ ਯਾਰ। ਮੇਰਾ ਇੱਕ ਬੜਾ ਛੋਟਾ ਜਿਹਾ ਘਰ ਹੈ ਤੇ 12,000 ਰੁਪਈਆ ਬਿੱਲ ਆਇਆ ਯਾਰ। ਇੰਨਾ ਬਿੱਲ ਆਉਣਾ ਨਹੀਂ ਚਾਹੀਦਾ ਯਾਰ। ਬਿੱਲ ਆਉਣਾ ਹੀ ਇੰਨਾ ਹੀ ਆਉਣਾ ਚਾਹੀਦਾ ਜਦੋਂ 4 ਕਮਰੇ 2 ਕਮਰੇ 'ਚ ਏਸੀ ਲੱਗੇ। ਇਹਨਾਂ ਦੇ 에ਅਰ ਕੂਲਰ ਵੀ ਹੋਣੇ
ਫ੍ਰਿਜ ਨਹੀਂ ਜੀ ਇਹਨਾਂ ਦੇ ਬਿੱਲ ਬਣਦਾ। ਏਸੀ ਲੱਗੇ ਔਰ ਫਰਿੱਜਾਂ ਚੱਲਦੀਆਂ ਨੇ ਭਾਵੇਂ ਨੇ। ਕਸਮ ਖਾਣ ਨੂੰ ਤਿਆਰ ਆ, ਮੇਰੇ ਘਰ ਏਸੀ ਨਹੀਂ ਹੈਗਾ ਨਾ ਹੀ 에ਅਰ ਕੂਲਰ ਹੈਗਾ ਯਾਰ। 2 ਕਮਰੇ ਨੇ, ਸਿਰਫ ਦੋਵਾਂ 'ਚ ਪੱਖੇ ਲੱਗਦੇ, ਇੱਕ ਦਾ ਦਿਨੇ ਪੱਖਾ ਚੱਲਦਾ, ਇੱਕ ਦਾ ਰਾਤ ਨੂੰ ਚੱਲਦਾ ਯਾਰ। ਤੇ ਕਾਰਪੋਰੇਸ਼ਨ ਵਾਲੇ ਜਿਹੜੇ ਬਾਹਰ ਖਲੋਤੇ ਸੀ ਉਹ ਫ੍ਰਿਜ ਦੀਆਂ ਕਿਸ਼ਤਾਂ ਉਹ ਕਿੱਥੇ? ਨਹੀਂ ਭੈਣ, ਫ੍ਰਿਜ ਵੀ ਨਹੀਂ ਹੈ ਮੇਰੇ ਘਰ। ਓਹੋ ਹਸ਼ਮੀ ਸਾਹਿਬ ਮੈਂ ਦੱਸਦਾ ਕਿਉਂ ਇਹਦਾ ਬਿੱਲ 12,000 ਆਇਆ। ਕਿਉਂ? ਅਸਲ 'ਚ ਮਿੱਠੇ ਮੇਨ ਰੋਡ ਤੇ ਘਰ ਹੈ ਇਹਨਾਂ ਦਾ। ਉਹ ਜਦੋਂ ਉੱਥੇ ਕੋਈ ਗੱਡੀ ਲੰਘਦੀ ਉਹ ਕਹਿੰਦੇ ਨਾ ਟੀ, ਉਦੋਂ ਯੂਨਿਟ ਡਿੱਗ ਪੈਂਦਾ। ਸਹੀ ਗੱਲ ਨਹੀਂ ਬਿੱਲ ਤਾਂ ਜ਼ਿਆਦਾ ਆਪੇ ਹੀ ਆਉਣਾ। 24 ਘੰਟੇ ਤੁਸੀਂ ਮੋਬਾਈਲ ਚਾਰਜਿੰਗ ਤੇ ਲਾਈ ਰੱਖਦੇ ਸਹੀ ਗੱਲ। ਉਹਦਾ ਕਿੰਨਾ ਕੁ ਬਿੱਲ ਆਇਆ? ਜਾਣਦੇ ਭਾਈ ਓਏ ਤੋਬਾ, ਚਾਰਜਰ ਐਡਾ ਚਾਰਜਰ ਹੁੰਦਾ, ਐਡਾ ਆਹ ਸਾਈਜ਼ ਚਾਰਜਰ ਦਾ। ਹਾਂਜੀ ਹਾਂਜੀ। ਨਾਲੇ ਪਤਾ ਇਹਦਾ ਬਿੱਲ ਕਿਉਂ ਜ਼ਿਆਦਾ ਆਉਂਦਾ? ਘਰ ਦੇ ਬਾਹਰ ਨਹਿਰ ਹੈ ਇਹਦੇ, ਉਹ ਨਿਆਣੀ ਤੋਂ ਚੁੱਭੀ ਮਾਰਦੇ ਨੇ, ਵਿੱਚ ਆਵਾਜ਼ ਆਉਂਦੀ ਢੂਮ, ਇੱਧਰੋਂ ਯੂਨਿਟ ਡਿੱਗ ਪੈਂਦਾ। ਸਹੀ ਗੱਲ ਹੈ ਯਾਰ। ਨਾਲੇ ਪਤਾ ਕੀ ਗੱਲ ਹੈ, ਇਹਨਾਂ ਦੇ ਘਰ ਦੇ ਨਹਿਰ ਤੋਂ ਸਾਹਮਣੇ ਨਾ ਫਾਟਕ ਹੈਗਾ। ਅੱਛਾ ਜੀ। ਤੋ ਫਾਟਕ ਜਦੋਂ ਬੰਦ ਹੁੰਦਾ ਨਾ, ਜਦੋਂ ਆਪਸ ਵਿੱਚ ਜੁੜਦੇ ਆ ਦਰਵਾਜ਼ੇ ਤੇ 33 ਯੂਨਿਟ ਡਿੱਗਦੇ ਆ, ਉਹ ਇਹਦੇ ਡਿੱਗਦੇ। ਨਾਲੇ ਬਿੱਲ ਜ਼ਿਆਦਾ ਆਉਣਾ ਹੀ ਆਉਣਾ। ਭਾਬੀ ਸਾਡੀ ਮਾਸ਼ਾਅੱਲਾ ਅੱਲਾ ਸਿਹਤ ਤਾਂ ਥੋੜੀ ਜਿਹੀ ਬਿਮਾਰ ਆ, ਉਹਨੂੰ ਖੰਘ ਬਹੁਤ ਲੱਗੀ, ਜਦੋਂ ਖੰਘ ਦੀ ਉਦੋਂ ਯੂਨਿਟ ਡਿੱਗਦਾ। ਹਾਂਜੀ। ਔਰ ਦੂਸਰੀ ਗੱਲ, ਨਾਲ ਦਿਆਂ ਦੇ ਘਰ ਮੁੰਡਾ ਗਾਉਂਦਾ ਵਾ, ਉਹ ਸਿੰਗਰ ਆ, ਉਹ ਗਿਟਾਰ ਵਜਾਉਂਦਾ, ਜਦੋਂ ਗਿਟਾਰ ਦੀ ਤਾਰ ਹਿਲਾਉਂਦਾ ਨਾ ਤੇ ਉਦੋਂ ਇਹਨਾਂ ਦੇ ਘਰ ਯੂਨਿਟ ਡਿੱਗਦਾ। ਉਹ ਨਹੀਂ ਯਾਰ, ਦੇ ਬੱਚੇ ਤਾਂ ਨਿਕਲੀ ਛਪਾਕੀ ਯੂਨਿਟ ਨਹੀਂ ਕਰਕੇ ਖੁਰਕਦਾ ਨਾ, ਉਦੋਂ ਯੂਨਿਟ ਡਿੱਗਦੇ ਯਾਰ। ਅਸਲ 'ਚ ਨਾ ਗਲੀ 'ਚ ਰਾਤ ਨੂੰ ਲੰਘਦਾ ਚੌਕੀਦਾਰ, ਉਹ ਜਦੋਂ ਸੀਟੀ ਮਾਰਦਾ ਨਾ ਉਦੋਂ ਯੂਨਿਟ ਡਿੱਗ ਪੈਂਦੇ। ਸਹੀ ਗੱਲ ਹੈ, ਸਹੀ ਗੱਲ। ਇਹ ਵਜ੍ਹਾ। ਅਸਲ ਇਹਨਾਂ ਦੇ ਚੌਥੇ ਪੰਜਵੇਂ ਘਰ ਹੋਇਆ ਬੇਟਾ। ਅੱਛਾ। ਇਸ ਦਫਾ ਬਿੱਲ ਇਸ ਲਈ ਜ਼ਿਆਦਾ ਹੈ। ਬੇਟਾ ਹੋਇਆ ਤੇ ਰੌਣਕ ਲੱਗੀ ਸੀ ਤੇ ਭੰਡ ਆਏ। ਉਹ ਭੰਡ ਆ ਕੇ ਜਦੋਂ ਉਹਨਾਂ ਨੇ ਕਹਿਣਾ ਬੁਰਲ ਆਹੀ ਖੈਰ ਤੇ 3 ਯੂਨਿਟ ਡਿੱਗਦੇ ਭੰਡ। ਇਹਦੇ ਤਾਏ ਮੈਂ ਦੱਸਦਾ ਹਾਸ਼ਮੀ ਸਾਹਿਬ, ਮੈਂ ਦੱਸਦਾ, ਇਹਦੇ ਨਾਲ ਘਰ ਹੈਗਾ ਉਹ ਚਾਲੇ ਦਾ, ਆਰਫ ਚਾਲੇ ਦਾ, ਉਹ ਰਾਤ ਨੂੰ ਰਕਸ਼ੇ ਦਾ ਕਰਦਾ ਨਾ ਕੰਮ, ਸਟੈਂਡ ਬਣਾਇਆ, ਉਹਦੇ ਕੋਲ ਫੱਟੀ ਹੁੰਦੀ, ਉਹ ਫੱਟੀ ਐ ਮਾਰਦਾ ਜ਼ਮੀਨ ਤੇ ਟਨ ਟਨ, ਉਦੋਂ ਯੂਨਿਟ ਡਿੱਗਦੇ ਆ। ਨਾਲੇ ਭੈਣ, ਜਦੋਂ ਇਹਦਾ ਸਹੁਰਾ ਆਇਆ ਸੀ ਨਾ ਇਹਦੇ ਘਰ, ਉਹਨੂੰ ਵਿਚਾਰੇ ਨੂੰ ਪ੍ਰੋਬਲਮ ਸੀ, ਉਹਨੂੰ ਹਿਚਕੀ ਲੱਗੀ ਸੀ, ਜਦੋਂ ਕਰਦਾ ਸੀ ਨਾ ਉਦੋਂ ਯੂਨਿਟ ਡਿੱਗਦਾ ਸੀ। ਅਸਲ 'ਚ ਇਹਦੇ ਬਾਹਰ ਜਿਹੜਾ ਚਾਲ ਹੈ ਨਾ, ਉਹ ਜਦੋਂ ਚਾਹ 'ਚ ਤੇਜ਼ ਪੱਤੀ ਪਾਉਂਦਾ ਨਾ, ਜਦੋਂ ਉਬਾਲਾ ਆਉਂਦਾ ਉਦੋਂ ਯੂਨਿਟ ਡਿੱਗਦੇ। ਯਾਰ ਇਹਨਾਂ ਦੇ ਘਰ ਦੇ ਬਿਲਕੁਲ ਬਾਹਰ ਹੈਗੇ ਨੇ ਖੰਭੇ 2, ਉਹਨਾਂ ਦੀਆਂ ਤਾਰਾਂ। ਉਹ ਜਦੋਂ ਪਰਿੰਦੇ ਆਪਸ 'ਚ ਬਹਿੰਦੇ ਨਾ ਉੱਤੇ, ਤਾਂ ਕੋਈ ਪਰਿੰਦਾ ਵਿੱਠ ਕਰ ਦਿੰਦਾ, ਤਾਂ ਵਿੱਠ ਡਿੱਗਦੀ ਇਹਨਾਂ ਦੇ ਘਰ ਦੇ ਉੱਤੇ। ਇੱਕ ਵਿੱਠ ਡਿੱਗਣ ਨਾਲ 3 ਯੂਨਿਟ ਡਿੱਗਦੇ। ਨਹੀਂ ਯਾਰ, ਤੇ ਘਰ ਦੇ ਬਿਲਕੁਲ ਬਾਹਰ ਜਿਹੜਾ ਬੰਦਾ ਪਕੌੜੇ ਕੱਢਣ ਆ, ਜਦੋਂ ਪੂਰ ਪਾਉਂਦਾ ਦੀ ਆਵਾਜ਼ ਆਉਂਦੀ, ਉਦੋਂ ਯੂਨਿਟ ਡਿੱਗਦਾ। ਅਸਲ ਜਿਹਦੇ ਇਹਨਾਂ ਦਾ ਮਕਾਨ ਹੈਗਾ ਡਬਲ ਸਟੋਰੀ, ਉੱਤੇ ਇਹਦੇ ਭਤੀਜੇ ਖੇਲਦੇ ਛੱਤ ਤੇ, ਜਦੋਂ ਮਿੱਟੀ ਡਿੱਗਦੀ ਉਦੋਂ ਯੂਨਿਟ ਡਿੱਗਦੇ। ਨਾਲੇ ਰੋਡ ਦੇ ਉੱਤੇ ਘਰ ਹੋਣ ਦਾ ਨੁਕਸਾਨ ਇਹ ਹੀ ਹੁੰਦਾ, ਜਦੋਂ ਗੱਡੀ 'ਚ ਗੱਡੀ ਵੱਜਦੀ ਇਹਨਾਂ ਦਾ ਯੂਨਿਟ ਡਿੱਗਦਾ ਹੀ ਹੈ। ਉਹ ਨਹੀਂ ਨੀਵਾਂ ਘਰ ਆ, ਲੋਕ ਛਾਪਰ ਥੋੜੀ ਜਾਂਦੇ, ਉਹ ਛਾਪਰ ਜਗ੍ਹਾ ਯੂਨਿਟ ਪੈਣੇ ਸ਼ੁਰੂ ਹੋ ਜਾਂਦੇ। ਯਾਰ ਹਨੇਰਾ ਹੁੰਦਾ ਇਹਨਾਂ ਦੇ ਘਰ ਦੇ ਅੱਗੇ, ਕਿਸੇ ਬੰਦੇ ਦੇ ਲੰਘਦੇ ਅੱਖ 'ਚ ਮੱਛਰ ਪੈ ਜਾਣ, ਉਹ ਕਹਿੰਦੇ ਓਏ, ਤੇ ਯੂਨਿਟ ਇੱਧਰ ਡਿੱਗਦੇ। ਉਹ ਨਹੀਂ ਯਾਰ, ਤੁਸੀਂ ਤਾਂ ਸ਼ੁਕਰ ਕਰਨ ਡਿਆ, ਜਲੇਬੀ ਲਾਈ ਕਿ ਮੱਛਰ ਮਾਰ ਕਾ ਤਦੇ ਯੂਨਿਟ ਪੈਣ ਡਿਆ, ਇੰਨਾ ਹੀ ਬਿੱਲ ਆਉਣਾ ਫਿਰ। ਇਹਨਾਂ ਦੇ ਦਰਵਾਜ਼ੇ ਮੂਹਰੇ ਟਰਾਲੀ ਲੱਗੀ ਆ, ਜਦੋਂ ਹਨੇਰੀ ਚੱਲਦੀ ਟਰਾਲੀ ਐਂ ਹਿਲਦੀ ਆ, ਉਦੋਂ ਯੂਨਿਟ ਡਿੱਗਦੇ। ਬਾਹਰ ਟਰਾਲੀ ਹੈ ਗ੍ਰਿਲ ਦੀ, ਇਹਦੀ ਮਜ਼ਾਕ ਕਰਦੇ, ਮੈਂ ਕਹੂੰਗਾ ਵਾਪਡ ਵਾਲੇ ਸੱਚੇ ਨੇ, ਇਹਦੀ ਮਜ਼ਾਕ ਕਰਦੇ ਸੀ। ਅਸਲ ਦੇ ਵਿੱਚ ਨਾਲ ਦੇ ਘਰ ਕੰਮ ਹੋਣ ਡਿਆ ਸੀ, ਉਹ ਥੋੜੇ ਮਾਰਦੇ ਸੀ ਨਾ ਧੜਲ, ਉਦੋਂ ਯੂਨਿਟ ਡਿੱਗਦਾ ਸੀ। ਇਹ ਗੱਲ ਅੱਛਾ, ਮਿਹਨਤ ਨਾਲ ਵੀ ਯੂਨਿਟ ਡਿੱਗਦੇ ਸੀ। ਜਦੋਂ ਰਾਤ ਨੂੰ ਆਪਣੀ ਪੂਰੀ ਫੈਮਿਲੀ ਦੇ ਕੱਪੜੇ ਧੋਂਦਾ ਨਾ, ਤੇ ਕੱਪੜੇ ਇਕੱਠੇ ਕਰਕੇ ਸਾਬਣ ਲਾ ਕੇ ਸ਼ਮ 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 ਕਰਦਾ ਨਾ, ਤੇ ਉਹ ਯੂਨਿਟ ਡਿੱਗਦੇ। ਅੱਛਾ, ਬਿੱਲਾਂ ਦੀ ਵਜ੍ਹਾ ਪਤਾ ਕਿਉਂ ਜ਼ਿਆਦਾ? ਇਹਨਾਂ ਦਾ ਕੁੰਡਾ ਇੱਕ ਨਿਆਣਾ ਖੜਕਾਈ ਗਿਆ ਤੇ ਘਰ ਨਹੀਂ ਸੀ ਉਦੋਂ, ਉਹ 10-15 ਮਿੰਟ ਉਹਨੇ ਖੜਕਾਇਆ ਤੇ ਬਹੁਤ ਯੂਨਿਟ ਡਿੱਗੇ ਉਸ ਦਿਨ। ਹਾਂਜੀ, ਸਾਰੇ ਜੀ ਕੁੰਡੀ ਖੜਕਣੀ ਤੇ ਯੂਨਿਟ ਤੇ ਡਿੱਗਣੀ। ਇਹ ਆਪਣੇ ਬੱਚੇ ਨੂੰ ਐਡਾ ਬਦਤਮੀਜ਼ ਬੋਲਦੇ, ਜਦੋਂ ਕਹਿੰਦੇ ਨੇ ਖਲੋ ਤੇਰੀ, ਉਦੋਂ ਯੂਨਿਟ ਡਿੱਗ ਪੈਂਦਾ ਭਾਈ। ਇਹਦੇ ਬੱਚੇ ਦਾ ਹੋਇਆ ਝਗੜਾ ਨਾਲ ਦਿਆਂ ਦਾ, ਉਹ ਇਹਦੇ ਮੂੰਹ ਤੇ ਗਾਲਾਂ ਕੱਢ ਕੇ ਗਏ, ਉਦੋਂ ਬਿੱਲ ਜ਼ਿਆਦਾ ਆਏ। ਅੱਛਾ, ਫੈਸਲ ਭਾਈ ਆਪਣੇ ਮੁੰਡੇ ਨੂੰ ਕਹਿੰਦੇ ਜਾ ਬੋਤਲ ਲੈ ਕੇ, ਕਹਿੰਦਾ ਤੂੰ ਲੈ, ਤੇਰੀ ਲੱਤ ਟੁੱਟੀ, ਉਦੋਂ ਯੂਨਿਟ ਡਿੱਗੇ। ਇਹਨਾਂ ਨੇ ਬੱਕਰਾ ਲਿਆਂਦਾ ਕੁਰਬਾਨੀ ਲਈ, ਤੇ ਬੱਕਰੇ ਨੇ ਇਹਨਾਂ ਦਾ ਮੁੰਡਾ ਛੇੜਨ ਦੇ ਸੀ, ਤਾਂ ਉਦੋਂ ਯੂਨਿਟ ਡਿੱਗਦੇ ਸੀ। ਯਾਰ ਜਿਹੜਾ ਇਹਦੇ ਨਾਲ ਡਿੱਗਦੇ ਆ, ਇੱਕ ਸੱਚੀ ਗੱਲ ਹੈ। ਯਾਰ ਮੇਰੀ ਗੱਲ ਸੁਣੋ, ਤੁਹਾਡਾ ਬੂਆ ਲੱਗਾ ਵਾ, ਤੁਹਾਨੂੰ ਪਰਨਾਲਿਆਂ ਦਾ ਬਿੱਲ ਆਉਣ ਡਿਆ ਵਾ, ਸੱਚ ਹਿਸਾਬ ਲਾਇਆ ਪਰਨਾਲੇ ਲੱਗੇ ਨਾ ਤੁਹਾਡੇ, ਉਹਨਾਂ ਦਾ ਬਿੱਲ ਪੈਣ ਡਿਆ ਤੁਹਾਨੂੰ। ਮੈਨੂੰ ਵੀ ਇਹੀ ਹੱਕ ਬੰਦੇ। ਅੱਛਾ ਜੀ, ਕਿਉਂ? ਹੁਣ ਜੀ ਯਾਰ ਇਹਨਾਂ ਦੇ ਦਰਵਾਜ਼ੇ ਅੱਗੇ ਆਇਆ ਪੰਗੂੜਿਆਂ ਵਾਲਾ। ਪੰਗੂੜੇ ਵਾਲਾ? ਸ਼ੁਕਰ ਹੈ ਯਾਰ, ਸਪਾਈ ਨੇ ਮੇਰਾ ਘਰ ਤੇ ਵੱਡਾ ਕੀਤਾ। ਨਹੀਂ, ਗਲੀ 'ਚ ਆਇਆ। ਅੱਛਾ, ਗਲੀ 'ਚ ਆਇਆ, ਯੂਨਿਟ ਮੇਰੇ ਘਰ ਡਿੱਗ ਗਏ। ਬਸ ਜਦੋਂ ਉਹਨੇ ਐਂ ਕਰਕੇ ਘੁਮਾਇਆ, ਉਹ ਬੱਚੇ ਬਿਠਾ ਕੇ ਤੇ ਉਹਨੇ ਇੰਜ ਕਰਕੇ ਜਦੋਂ ਝਟਕਾ ਦਿੱਤਾ, ਉਹ ਘੁੰਮਿਆ ਤੇ ਯੂਨਿਟ ਡਿੱਗੇ। ਓਏ ਹੋਏ। ਨਾਲੇ ਪੰਘੂੜੇ ਵਾਲਾ ਘਰ ਆਉਂਦਾ ਤੇ ਉਹਨੇ ਵਿੱਚ ਜਾ ਪੈਣਾ ਸੀ, ਘਰ ਹੀ ਏਡਾ ਡੂੰਗਾ ਮਾਸ਼ਾਅੱਲਾ। ਤੇ ਉਹਨੇ ਥੱਲੇ ਬਾਜ ਦੇਣੀ, ਥੱਲੇ ਹੀ ਆਇਓ, ਥੱਲੇ ਹੀ। ਅਸਲ 'ਚ ਇੱਕ ਬੰਦਾ ਪਾਲਿਸ਼ ਕਰਨ ਦਾ ਜੁੱਤੀਆਂ ਨੂੰ, ਕਹੀ ਜੁੱਤੀ ਪਾਲਿਸ਼ ਕਰਾ ਲਓ, ਕਹਿੰਦੇ ਅਸੀਂ ਨਹੀਂ ਕਰਾਉਣੀ, ਉਦੋਂ ਯੂਨਿਟ ਡਿੱਗੇ। ਹਾਂ, ਨਾਲ ਦੇ ਘਰ ਵਿਆਹ ਸੀ, ਭਾਵੇਂ ਉਹਨਾਂ ਨੇ ਲਿਆਂਦੇ ਘੋੜੇ ਨਚਾਉਣ ਲਈ, ਉਹਨਾਂ ਜਦੋਂ ਘੋੜੇ ਰਾਤ ਨਚਾਏ ਨਾ, ਉਧਰੋਂ ਢੋਲ ਵਜੇ ਤੇ ਘੋੜੇ ਨੇ ਕੀਤਾ ਉਦੋਂ ਯੂਨਿਟ ਡਿੱਗੇ ਭਾਵੇਂ। ਉਹ ਨਹੀਂ ਜਾਣਦੇ ਯਾਰ, ਉਹਨਾਂ ਹਮਸਾਇਆਂ ਦੇ ਘਰ ਜਦੋਂ ਮੈਰੀ ਸੀ ਨਾ, ਉਹਨੂੰ ਖੁਸਰੇ ਸੱਦੇ, ਖੁਸਰੇ ਨੇ ਜਦੋਂ ਗਾਣਾ ਗਾਣਾ ਕਿ ਜਵਾਨੀ ਮੇਰੀ ਬਿਜਦੀ ਤੂੰ, ਉਦੋਂ ਯੂਨਿਟ ਡਿੱਗ ਗਈ। ਮੈਨੂੰ ਵੀ ਸ਼ੱਕ ਹੋ ਨਹੀਂ ਪਿਆ ਸੀ। ਤੁਹਾਨੂੰ ਸ਼ੱਕ ਹੀ ਆ, ਹੁਣ ਤੁਹਾਨੂੰ ਯਕੀਨ ਹੋਵੇ ਮੰਨੋ ਕਿ ਮੈਂ ਉਦੋਂ ਇਹਨੇ ਨਹੀਂ ਡਿੱਗੇ, ਜਿਹੜਾ ਪਿੱਛੇ ਚਿਮਟੇ ਵਾਲਾ ਸੀ ਨਾ, ਉਹਨੇ ਜਦੋਂ ਜ਼ੋਰ ਲਾਇਆ ਚਿਕ 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 ਚਿਕ, ਉਦੋਂ ਯੂਨਿਟ ਡਿੱਗੇ। ਨਹੀਂ ਅਸਲ ਇਹੀ ਗੱਲ ਮੈਂ ਕਰਨ ਲੱਗਾ ਸੀ, ਭਾਵੇਂ ਨੇ ਇਹਨਾਂ ਦੇ ਨਿੱਕੇ ਮੁੰਡੇ ਦੀ ਲੱਤ ਤੇ ਨਾ ਇੰਜ ਲੱਤ ਨਿਕਲ ਗਈ, ਉਹ ਕਿਤੇ ਭਲਵਾਨ ਆਇਆ ਚੜਾਉਣ ਲਈ ਲੱਤ,
ਉਹਨਾਂ ਦੀ ਚੜਾਈ ਇਹਨਾਂ ਦਾ ਮੁੰਡਾ ਕਰਦਾ ਆ, ਉਦੋਂ ਹੀ ਉਹਨਾਂ ਡਿੱਗਿਆ ਜੇ ਭਾਵੇਂ ਇਹਨਾਂ ਦੇ ਘਰ। ਪਰ ਨਹੀਂ ਯਾਰ, ਇਹਨਾਂ ਰੱਖੀ ਸੀ ਕਿ ਬਿੱਲੀ, ਉਹ ਬਿੱਲੀ ਨੂੰ ਦੁੱਧ ਨਹੀਂ ਪਾਉਂਦਾ, ਇਦਾਂ ਸੀਸਾ ਦਿੰਦੀ ਸੀਗੀ ਤੇ ਤਾਂ ਹੀ ਉਹ ਡਿੱਗਦਾ ਸੀ। ਯਾਰ ਹਫਤੇ 'ਚ 3 ਦਫਾ ਤੇ ਬੁਰਸ਼ ਕਰਦਾ, ਜਦੋਂ ਬੁਰਸ਼ ਕਰਦਾ ਹੁੰਦਾ ਜਦੋਂ ਝੱਗ ਡਿੱਗਦੀ। ਹਾਂਜੀ, ਨਾਲੇ ਜਦੋਂ ਘਰ ਕੱਟਿਆ ਫਰੂਟ ਬੱਚਿਆਂ ਨੇ ਲਿਆਉਣਾ ਯੂਨਿਟ ਤੇ ਆਪੇ ਡਿੱਗਣੇ ਨੇ ਯਾਰ। ਜਦੋਂ ਹਫਤਾ ਸਾਨੂੰ ਹੋਣਾ ਨਹੀਂ ਡਿੱਗਣਾ। ਅਰਸਾ ਯੂਨਿਟ ਤਾਂ ਡਿੱਗਦੇ ਆ ਕਿਉਂਕਿ ਘਰ 'ਚ ਕੇਲੇ ਦਾ ਛਿਲਕ ਪਿਆ ਸੀ, ਉੱਤੇ ਸਲਿੱਪ ਹੋ ਗਏ, ਡਿੱਗਿਆ, ਉਧਰੋਂ ਯੂਨਿਟ ਡਿੱਗ ਪਿਆ। ਹਾਂਜੀ, ਘਰ ਦੇ ਉੱਤੋਂ ਦੀ ਜਦੋਂ ਜਹਾਜ਼ ਲੰਘਦਾ ਭਾਵੇਂ ਉਦੋਂ ਯੂਨਿਟ ਡਿੱਗਦੇ ਨੇ। ਜਦੋਂ ਅੱਲਾ ਪਾਕ ਦੇ ਜਾਨਵਰ ਘਰ ਰੱਖਣਾ ਪਾਉਣਾ ਕੁਛ ਨਹੀਂ, ਯੂਨਿਟ ਡਿੱਗਣੇ ਆ। ਕੁੱਤਾ ਰੱਖਿਆ ਮੁੰਡੇ ਨੂੰ ਹੱਥ ਭੁੱਖਾ ਹੀ। ਵੱਡਾ ਬੇਟਾ ਇਹਦਾ ਕੋਠੇ ਤੇ ਗੁੱਡੀ ਵਧਾਉਣ ਡਿਆ ਸੀ, ਇੱਕ ਮੁੰਡੇ ਨੇ ਖਿੱਚ ਲਾਤੀ, ਜਿੱਦਾਂ ਹੀ ਖਿੱਚ ਲਿਖੀ ਹੈ 10 ਯੂਨਿਟ ਡਿੱਗ ਪਏ। ਹਾਂਜੀ ਯਾਰ, ਫਕੀਰ ਆਇਆ ਮੰਗਣ ਵਾਸਤੇ, ਕੁਛ ਨਹੀਂ ਸੀ ਹੈਗਾ। ਉਹਨੇ ਕਿਹਾ ਅੱਲਾ ਵਾਸਤੇ ਦਿਓ, ਮੈਂ ਯੂਨਿਟ ਦੇਤੇ ਹੋ ਮੈਂ ਬੇਲੀ ਦੇਤਾ ਕਹਿੰਦਾ ਜੇ ਲਾ ਦੀ ਗਏ। ਯਾਰ ਤੁਸੀਂ ਯੂਨਿਟ ਡਿੱਗਣ ਦੀ ਬਜਾਏ ਹੁਣ ਅਸੀਂ ਆਪਾਂ ਨਜ਼ਰਾਂ ਤੋਂ ਡਿੱਗ ਜਾਣਾ, ਭਾਵੇਂ ਤੁਸੀਂ ਗੱਲ ਕਰੋ। ਗੱਲ ਕਰਨ ਦਾ ਮਕਸਦ ਹੈ नाज़रीन के बिजली बचाएं अपने लिए, कौम के लिए। बिजली की बचत करो क्योंकि अगे जो मौसम आ रहा है, गर्मी होनी है, AC भी चलने, सारा कुछ चलना, लेकिन बिजली की बचत करो। अगली जी मैं एक मैसेज देना चाह रहा सी ਆ ਭਾਈ ਇੱਕ ਮਿੰਟ ਲੱਡੂ, ਇੱਕ ਮਿੰਟ ਮੈਂ ਐਸੇ ਨਾਜ਼ਰੀਨ ਬਿਜਲੀ ਬਚਾਓ। ਪਹਿਲੇ ਸੁਣੀ ਬਈ ਇੱਕ ਮਿੰਟ, ਅੱਜ ਨਾ ਇੱਕ ਗੱਲ ਦਾ ਫੈਸਲਾ ਹੋ ਜਾਵੇ। ਤੁਸੀਂ ਇਹ ਬਾਰ-ਬਾਰ ਲੱਡੂ ਕਿਉਂ ਉਹਨੂੰ ਕਹਿੰਦੇ? ਮੈਂ ਤੇ ਇੱਕ ਦਫਾ ਲੱਡੂ ਗਿਆ, ਮੈਂ ਤਾਂ ਮੁੜ ਕੇ ਗਿਆ। यार ये गल क्लोज कर दियो, ये गल कहनी ਵੱਡੇ ਖਤਮ ਕਰ ਦਿਓ। ਕਰਦੇ ਨਹੀਂ ਯਾਰ, ਇਹਦਾ ਨਾ ਕਰਿਆ ਕਰੋ। तू विच मैं ना करया कर बेटे, तू ਯਾਰ ਤੇਰਾ ਵਿੱਚ ਲੈਣਾ ਦੇਣਾ, ਉਹ ਲੱਡੂ ਕਵੇ, ਉਹ ਪੇੜਾ ਕਵੇ, ਨਹੀਂ ਬੁਰੀ ਬਾਤ ਯਾਰ। ਲੱਡੂ ਮੱਡੂ ਕਵੇ, ਭਾਵੇਂ ਜੋ ਮਰਜ਼ੀ ਕਵੇ। ਮਾਸ਼ਾਅੱਲਾ ਫੈਸਲ ਰਾਮੇ ਮੈਂ ਤਾਂ ਭਾਵੇਂ ਨਹੀਂ, कल माफी मंगी है तुसी, ਸੌਰੀ ਮੈਂ ਭਾਵੇਂ ਨਹੀਂ, ਮੈਂ ਕੋਈ ਐਸਾ कल मैं ਤੁਹਾਨੂੰ ਮਾਫ ਕੀਤਾ ਵਾ, ਹੁਣ ਨਵੇਂ ਸਿਰੇ ਨਾਲ ਕੋਈ ਲੜਾਈ ਪਾ ਲੈ। ਅੱਛਾ ਜੀ, ਇਹਨਾਂ ਦੇ ਮੈਸੇਜ ਤੋਂ ਮੈਨੂੰ ਗੱਲ ਯਾਦ ਆਈ ਕਿ ਦੇਖੋ ਹੁਣ ਬਿੱਲ ਜ਼ਿਆਦਾ ਆਉਂਦਾ ਨਾ ਲੋਕਾਂ ਨੂੰ, ਸਾਨੂੰ ਸਾਡੀਆਂ ਸ਼ਾਦੀਆਂ ਹੋ ਗਈਆਂ, ਬੱਚੇ ਨੇ, ਫੈਮਿਲੀ, ਬਿੱਲ ਜ਼ਿਆਦਾ ਆਉਂਦਾ, ਬੜੀ ਤਕਲੀਫ ਹੁੰਦੀ। ਜਦੋਂ ਤੁਸੀਂ ਨਿੱਕੇ ਨਿੱਕੇ ਹੁੰਦੇ ਸੀ ਤੇ ਵਾਲਦੈਨ ਜਦੋਂ ਅੱਬਾ ਜੀ ਬੱਤੀ ਬੰਦ ਕਰਦੇ ਸੀ, ਉਹ ਯਾਰ ਲੈ ਬਾਥਰੂਮ ਦੀ ਬੱਤੀ ਕਿੰਨੇ ਬਾਲੀ ਏ, ਓਏ ਬਾਹਰਲੀ ਲਾਈਟ ਬੰਦ ਕਰ ਦਿਓ, ਆ ਮੋਟਰ ਕਿਉਂ ਚੱਲਣ ਡਈ ਏ, ਇਹ ਗੱਲਾਂ ਸਾਨੂੰ ਉਦੋਂ ਅਜੀਬ ਲੱਗਦੀਆਂ ਸੀ। ਲੇਕਿਨ ਅੱਜ ਉਹ ਗੱਲਾਂ ਹਕੀਕਤ ਦਾ ਰੂਪ ਧਾਰਦੀਆਂ ਨੇ, ਜਦੋਂ ਆਪ ਨੂੰ ਖਿਆਲ ਆਉਂਦਾ ਕਿ ਯਾਰ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਸੀ, ਫਿਰ ਉਹ ਬਿੱਲ ਆਉਂਦਾ ਸੀ, ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਕਿ ਉਹੀ ਪੈਸੇ ਮੇਰੇ ਬੱਚਿਆਂ ਦੀ ਐਜੂਕੇਸ਼ਨ ਤੇ ਉਹਨਾਂ ਦੀ ਖੁਰਾਕ ਤੇ ਲੱਗਣ। ਲੇਕਿਨ ਹਾਸ਼ਮੀ ਸਾਹਿਬ ਦੂਸਰੀ ਗੱਲ, ਉਦੋਂ ਇਹ ਟੈਲੀ ਕਮਿਊਨੀਕੇਸ਼ਨ ਦਾ ਦੌਰ ਨਹੀਂ ਸੀ ਹੁੰਦਾ, ਮੋਬਾਈਲ ਸਿਸਟਮ ਨਹੀਂ ਸੀ, ਦੂਸਰੇ ਇੰਟਰਨੈਟ ਨਹੀਂ ਸੀ। ਹੁਣ ਇਹ ਲਵਾਜ਼ਮਾਤ ਵਧਣ ਨਾਲ ਜਿਹੜੀ ਖਪਤ ਹੈ ਨਾ ਬਿਜਲੀ ਦੀ, ਉਹ ਜ਼ਿਆਦਾ ਹੋਣ ਲੱਗ ਪਈ। ਲਿਹਾਜ਼ਾ ਆ ਜਿਹੜੇ ਦੂਸਰੇ ਅਸੀਂ ਐਕਸਟਰਾ ਲਾਈਟਸ ਜਿਹੜੀਆਂ ਇਸਤੇਮਾਲ ਕਰਦੇ ਆ, ਉਹਨਾਂ ਤੇ ਅਗਰ ਕੰਟਰੋਲ ਕਰੀਏ ਤੇ ਯਕੀਨ ਕਰੋ ਅਸੀਂ ਬਹੁਤ ਸਾਰਾ ਆਪਣਾ ਫਾਇਦਾ ਕਰ ਸਕਦੇ ਪਾਕਿਸਤਾਨ। ਤੇ नाज़रीन ਬਿਜਲੀ ਦੀ ਬਚਤ ਕਰੋ, ਖਾਸ ਤੌਰ ਤੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਇਹ ਸਾਰਾ ਕੁਝ ਡਬਲ ਹੋ ਜਾਂਦਾ। ਇਸਤਰੀ ਦਾ ਇਸਤੇਮਾਲ ਨਾ ਕਰੋ, ਕੋਸ਼ਿਸ਼ ਕਰੋ AC ਦਾ ਵੀ ਇਸਤੇਮਾਲ ਨਾ ਕਰੋ ਉਸ ਦੌਰਾਨ 6 ਤੋਂ 10 ਦੇ ਦਰਮਿਆਨ, ਠੀਕ ਹੈ। ਬਿਜਲੀ ਬਚਾਉਣੀ ਚਾਹੀਦੀ ਹੈ, ਬਿਜਲੀ ਬਚਾਉਣੀ ਚਾਹੀਦੀ ਹੈ, ਕਿਉਂਕਿ ਜਿੰਨੀ ਤੁਸੀਂ ਬਿਜਲੀ ਬਚਾਓਗੇ ਉਹਦਾ ਫਾਇਦਾ ਹੈ ਕਿ ਆਉਣ ਵਾਲਾ ਦੌਰ ਬਹੁਤ ਸਖਤ ਆ ਰਿਹਾ, ਕਿ ਤੁਹਾਡੇ ਕੋਲ ਪ੍ਰਾਹੁਣਾ ਆਵੇ, ਜਿਹੜੀ ਬਿਜਲੀ ਬਚੀ ਆ ਉਹਦੇ ਨਾਲ ਸੁੱਤੇ ਪੈਰ ਉਹਨੂੰ ਤਾਰਾਂ ਲਾ ਦਿਓ, ਅਗਲਾ ਇੰਜ ਕਰਕੇ ਉੱਠਣ ਨੂੰ ਕਿ ਲੈ ਵੀ ਦੋਸਤਾਂ ਨਾਸ਼ਤੇ ਦਾ ਟਾਈਮ ਹੋ ਗਿਆ, ਜਦੋਂ ਨਾਸ਼ਤਾ ਕਰ ਲਿਓ ਦੂਈ ਤਾਰ ਲਾ ਤਾ ਉਹਨੂੰ ਕਿ ਚੱਲ ਆਪਣੇ ਘਰ। ਇਹਦੇ ਲਈ ਨਾਜ਼ਰੀਨ ਬਿਜਲੀ ਬਚਾਉਣੀ ਬਹੁਤ ਜ਼ਰੂਰੀ ਹੈ। ਇਹ ਤੁਸੀਂ 10 ਵਜੇ ਤੋਂ ਬਾਅਦ ਕਰਨਾ ਸਾਰਾ ਕੁਝ। ਬਿਜਲੀ ਬਚਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਵਾ, ਤੁਹਾਡੀਆਂ ਜੀਨਸ ਦੀਆਂ ਪੈਂਟਾਂ ਨਹੀਂ ਖਰਾਬ ਹੋਣਗੀਆਂ। ਤੁਸੀਂ ਅਗਰ ਬਿਜਲੀ ਬਚਾਉਣੀ ਆ ਤਾਂ ਛੋਟੇ ਛੋਟੇ ਪੈਕਟ ਬਣਾ ਲਓ, ਜਿੱਦਾਂ ਰੈਤੇ ਤੇ ਪੈਕਟ ਨਹੀਂ ਹੁੰਦੇ, ਉਹਦਾ ਬਿਜਲੀ ਬਚ ਜਾਏਗੀ। ਯਾਰ ਫੈਸਲ ਭਾਈ, ਤੁਸੀਂ ਬਿਜਲੀ ਦੇ ਬਾਰੇ 'ਚ ਲੋਕਾਂ ਨੂੰ ਦੱਸਣ ਦੇ, ਤੁਸੀਂ ਕੀ ਕਰ ਲੋਗੇ? ਤੁਸੀਂ ਕੁਝ ਕੀਤਾ ਅੱਜ ਤੱਕ? ਤੁਹਾਨੂੰ ਵਜ਼ਾਰਤ ਦੇ ਦਈਏ, ਤੁਹਾਨੂੰ ਪਤਾ ਲੱਗ ਜਾਵੇ। ਫਰੀਦ ਸਾਹਿਬ ਮੈਂ ਅੱਜ ਇਹ ਸਾਰੇ ਦੋਸਤਾਂ ਸਾਹਮਣੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਾਂਗਾ ਕਿ ਅਗਰ ਸਿਰਫ 36 ਘੰਟੇ ਵਾਸਤੇ, ਇਹ 36 ਘੰਟੇ ਕਿੱਥੇ ਹੁੰਦੇ? 36 ਆਵਰ, 5 8 36 8 5 ਓ ਯਾਰ ਗੱਲ ਤੇ ਸੁਣ ਲਓ, 36 ਘੰਟੇ ਵਾਸਤੇ ਮੈਨੂੰ ਕੋਈ ਵਜ਼ਾਰਤ ਦੇ ਦਿਓ, ਮੁਲਕ ਦਾ ਨਿਜ਼ਾਮ ਦੇ ਦਿਓ, ਇਨਸ਼ਾਅੱਲਾਹੁ ਤਾਲਾ ਪੂਰੇ ਪਾਕਿਸਤਾਨ ਦੀ ਮਾਲਿਸ਼ ਕਰੇਗਾ 36 ਘੰਟੇ 'ਚ। ਅਗਰ ਕਿਸੇ ਦੀ ਪਿੰਨੀ ਖੁਸ਼ਕ ਰਹਿ ਜਾਏ, ਉਹ ਫੋਨ ਕਰ ਸਕਦੇ ਇਹਨਾਂ ਨੂੰ, ਇਹ ਨੰਬਰ ਥੱਲੇ ਚਲਾ ਦੇਣਗੇ ਆਪਣਾ। 36 ਘੰਟੇ ਜਿਹਨੇ ਸਿਰਫ 4 ਇੰਚੀ ਦਾ ਪਰਦਾ 10 ਫੁੱਟ ਕਰਨਾ। ਔਰ ਜਿਸ ਕਿਸੇ ਦੇ ਘਰ ਵੀ ਬੇਟਾ ਪੈਦਾ ਹੋਏਗਾ, ਲੱਡੂ ਫ੍ਰੀ ਆਣਗੇ। ਚਲੋ ਫੈਸਲ ਸਾਹਿਬ ਤੁਸੀਂ ਵਜ਼ਾਰਤ ਅਗਰ ਮਿਲਦੀ ਹੈ ਨਾ, ਹਾਂਜੀ, ਪੂਰੇ ਪਾਕਿਸਤਾਨ ਦੀ ਪਿੱਤ ਮਾਰਨਗੇ ਜੀ ਬਗੈਰ ਪਾਊਡਰ ਤੋਂ, ਕਿਉਂਕਿ ਇਹਨਾਂ ਦੇ ਨਾਂ ਵਧਾ ਲਏ ਨੇ। ਜਿੱਦਾਂ ਬੰਦਾ ਫਰੂਟ ਛਿਲਦਾ ਕੁਲਾ ਤੇ ਐਂ ਕਰਕੇ ਪਿੱਤ ਮਾਰਨਗਾ, ਔਰ ਇਨਸ਼ਾਅੱਲਾ ਤੁਹਾਨੂੰ ਲਾਮਾ ਨਹੀਂ ਆਏਗਾ। ਲਾਮਾ ਆਵੇ, ਫੈਸਲ ਸਾਹਿਬ ਬੈਠੇ ਨੇ ਤੇ 10 ਮਿੰਟ ਬਾਅਦ ਇਹਨੇ ਉੱਠ ਜਾਣਾ, ਇਹ ਤੁਹਾਡੇ ਨਸੀਬ ਆ। ਔਰ ਅਗਰ ਤੁਹਾਨੂੰ ਥਕਾਵਟ ਹੋਏਗੀ, ਗਵਰਨਮੈਂਟ ਘਰ ਆ ਕੇ ਤੁਹਾਡੀ ਮਾਲਿਸ਼ ਕਰੇ। ਔਰ ਇਹਨਾਂ ਨੂੰ ਜੇ ਵਜ਼ਾਰਤ ਮਿਲ ਗਈ ਨਾ, ਤੇ ਇਹਨਾਂ ਜਿਹਨੇ ਚੰਗੀ ਸ਼ਰਟ ਪਾਈ ਉਹਨੂੰ ਕਹਿਣਾ ਓਏ ਮੈਂ ਸਦਾ ਨਾ ਮੈਨੂੰ ਸ਼ਰਟ ਦੇ ਦੇ, ਤੈਨੂੰ ਮੈਂ ਕਹਿ ਦਿੱਤਾ। ਯਾਰ ਇੰਨਾ ਮੈਨੂੰ ਪਤਾ ਵਾ, ਅੱਲਾ ਇਹਨੂੰ ਵਜ਼ਾਰਤ ਦੇਵੇ, ਇਹ ਕੁਝ ਕਰਕੇ ਮੈਨੂੰ ਫੜ ਲਿਓ। ਨਹੀਂ ਮੈਂ ਕੁਛ ਕਰਾਂ ਨਾ ਕਰਾਂ, ਲੇਕਿਨ ਇਹਦਾ ਮੈਂ ਬਹੁਤ ਮਾੜਾ ਕਰਾਂਗਾ। ਸਾਨੂੰ ਇੰਨਾ ਪਤਾ ਵਾ ਭਾਜੀ, ਅਗਰ ਤੁਹਾਨੂੰ ਤੁਸੀਂ ਸਦਰ ਬਣ ਗਏ ਜਾਂ ਵਜ਼ੀਰ ਆਜ਼ਮ ਬਣ ਗਏ ਨਾ, ਤੁਸੀਂ ਵਜ਼ੀਰੀ ਇਤਲਾਤ ਜਿਹੜੀ ਨਾ ਸੋਮਲ ਖਾਂ ਬਣਾਉਣੀ ਹੈ। ਲੈ ਪਾਗਲ ਹੋ ਗਿਆ, ਵਜ਼ੀਰ ਨਥਲੀਆਤ ਬਣਾਉਣੀ ਇਹਨੇ। ਇਹ ਵਜ਼ੀਰ ਲੱਗ ਗਏ ਨੇ, ਹਰ ਬੰਦੇ ਨੂੰ ਕਹਿ ਕੇ ਨਾ ਓਏ ਅਨੌ ਕਟਾਓ ਆਪਣੇ ਮੇਰੇ ਕੋਲ। ਯਾਰ ਵਜ਼ਾਰਤਾਂ ਦੇ ਨਾਮ ਚੇਂਜ ਕਰ ਦਿੰਦੇ ਆ, ਵਜ਼ੀਰ ਤਸੱਲੀਆਤ, ਵਜ਼ੀਰ ਮਖੌਲੀਆਤ, ਵਜ਼ੀਰ ਠੰਡੀਆਤ, ਵਜ਼ੀਰ ਸ਼ੂਲੀਆਤ, ਇਦਾਂ ਦੇ ਨਾਮ, ਵਜ਼ੀਰ ਰਕਾਸੀਆਤ। ਕੀ ਮਜ਼ੇ ਹੁਣ ਸਦਰ ਨੇ
ਸਦਰ ਬਣੇ ਤੇ ਗੂਠੀ ਵਾਲੀ ਚੱਪਲ ਪਾਈ ਹੋਵੇ, ਧੋਤੀ ਪਾਈ ਹੋਵੇ। ਅੱਛਾ ਸਦਰ ਬਣਿਆ ਤੇ ਮੁੰਡਾ ਲਾ ਕੇ ਜਾਣ ਡਿਆ ਇਹਨੂੰ। ਸਦਰ ਬਣਿਆ ਤੇ ਸਾੜੀ ਲਾਈ ਤੇ ਇੱਥੇ ਛੋਟੀ ਜਿਹੀ ਮਸਵਾਕ ਵੀ ਲਾਈ। ਸਦਰ ਬਣਿਆ ਤੇ ਖਿਤਾਬ ਕਰਨ ਲੱਗਾ, ਕੌਰ ਦੇ ਪਿੱਛੋਂ ਕਾਲ ਆ ਗਈ ਆ, ਧੜੀਆਂ ਨਹੀਂ ਦੇ ਕੇ ਜਾਣਾ ਘਰ। ਸਦਰ ਬਣਿਆ ਤੇ ਚੌਂਕ 'ਚ ਕਿੱਕਾਂ ਮਾਰ ਰਿਹਾ, ਤੇਲ ਹੀ ਨਹੀਂ ਹੈਗਾ ਮੁੱਦਾ। ਅੱਛਾ ਸੰਭਲੀ ਹਾਲ ਆ, ਇੱਕ ਪੈਰ ਹੋਰ ਪਾਇਆ ਜੁੱਤੀ ਦਾ ਤੇ ਇੱਕ ਹੋਰ ਪਾਇਆ। ਅੱਛਾ ਸਦਰ ਆ ਤੇ ਵਜ਼ੀਰੀਆ ਦਾ ਹੱਥ ਫੜ ਕੇ ਘਰ ਆਉਂਦੇ, ਤੇਲ ਮੁੱਕਾ ਗੱਡੀ 'ਚ। ਹਾਂ ਸਦਰ ਤੇ ਕਿਤੇ ਐਡੀ ਮੋਰੀਆਂ ਵਾਲੀ ਬਨੈਣ ਪਾਈ ਥੱਲੇ। ਮੈਂ ਰਾਤੀ ਅਨਿਲ ਕਪੂਰ ਦੀ ਫਿਲਮ ਵੇਖੀ ਸੀ ਨਾਇਕ, ਉਹਦੇ 'ਚ ਵੀ ਇੱਕ ਦਿਨ ਦਾ ਸੀਐਮ ਬਣਿਆ ਸੀਗਾ। ਉਹ ਫਿਲਮ ਆ, ਓਏ ਇਹ ਵੀ ਫਿਲਮ ਆ, ਜਿੱਡੀ ਵੱਡੀ ਇਹ ਫਿਲਮ ਆ ਕੋਈ ਵੀ ਨਹੀਂ। ਅੱਛਾ ਓਏ ਫੁੱਲ ਫਿਲਮ ਆ। ਫਿਲਮ ਹੀ ਆ। ਫਿਲਮ ਕੀ, ਮੈਂ ਤੁਹਾਨੂੰ ਕਹਿਣ ਡਿਆ ਮੈਂ ਕੋਸ਼ਿਸ਼ ਕਰਾਂਗਾ, ਮੈਨੂੰ ਸਿਰਫ ਆਪਣੇ ਨਾਲ ਇੱਕ ਮੁੰਡਾ ਚਾਹੀਦਾ। ਮੈਂ ਅਗਰ ਤੇਰੇ ਨਾਲ 4-5 ਬੈਠੇ। ਨਹੀਂ ਆਪਣਾ ਮੁੰਡਾ ਚਾਹੀਦਾ ਨਾ। ਨਹੀਂ ਭਾਜੀ ਮੁੰਡਾ ਇਸ ਲਈ ਚਾਹੀਦਾ, ਖੁਦਾ ਨਾ ਖਾਸਾ ਕਿਤੇ ਮੋਟਰਸਾਈਕਲ ਬੰਦ ਹੋ ਗਈ ਹੋਵੇ, ਸੰਭਲੀ ਹਾਲ ਜਾਂਦਾ ਹੋਵੇ, ਪਿੱਛੋਂ ਧੱਕਾ ਲਾ ਕੇ ਹੱਥ ਫੜ ਕੇ ਲੈ ਜਵੇ ਇਹਨੂੰ, ਇਸ ਲਈ। ਅੱਛਾ ਇਹ ਸਦਰ ਬਣ ਗਏ ਨਾ, ਇਹਦੇ ਨਾਲ ਸਿਰਫ ਕਿਤਾਬ 8 ਤੋਂ 10 ਕਰਿਆ ਕਰਦਾ ਸੀ। ਇਹਨੇ ਕੀ ਕਰਨਾ ਸੀ, ਵਜ਼ੀਰਾਂ ਨੂੰ ਕੀ ਕਰਨਾ ਸੀ, ਉਹ ਜਦੋਂ ਮਰਜ਼ੀ ਆ ਜਾਏਗਾ ਮੈਨੂੰ ਉਠਾ ਲਿਆ ਕਰੋ। ਇਹ ਬਾਹਰ ਸਦਰ ਹੋਣਾ ਸੀ, ਤੇ ਟਿਕਟ ਲੱਗੀ ਹੋਣੀ ਸੀ। ਆਹੋ ਇਹਨੇ ਕਹਿਣਾ ਸੀ ਕਿਸੇ ਨੇ ਸਰ ਤੁਹਾਡੇ ਕੋਲ ਫਾਈਲ ਇੱਕ ਸਾਈਨ ਕਰਾਉਣੀ ਸੀ, ਓਏ ਆਪੇ ਹੀ ਕਰਦੇ ਕੋਈ ਗੱਲ ਨਹੀਂ। ਇਸ ਬੰਦੇ ਨੇ ਅਸੈਂਬਲੀ ਹਾਲ ਨੂੰ ਬਣਾ ਤਾਂ ਹਾਲ ਬਣਾ ਲਓ, ਸਬੀਨਾ ਦਾ ਹਾਲ ਬਣ ਜਾਣਾ। ਤੇ ਖਿਤਾਬ ਕਰ ਰਿਹਾ ਰੂ ਰਾ ਰਾ ਰਾ। ਏਦਾਂ ਕਿ ਜ਼ਰੂਰੀ ਨਹੀਂ। ਸਦਰ ਤੇ ਘਰੋਂ ਜਾ ਲੱਗਾ, ਆਪਣੀ ਬੁੱਢੀ ਨੂੰ ਕਹਿ ਰਿਹਾ ਮੇਰੀਆਂ ਲੈਣਾ ਕੀ ਨੇ। ਅੱਛਾ ਇੱਕ ਦਿਨ ਅੱਜ ਖਿਤਾਬ ਸੀ ਤੇ ਇੱਕ ਦਿਨ ਪਹਿਲੇ ਚਲੇ ਗਏ, ਮੈਂ ਕਿਹਾ ਖੈਰ ਕਹਿੰਦਾ ਜੋ ਸੈਂਸਰ ਆ। ਨਾਜ਼ਰੀਨ ਗੱਲ ਕਰਨ ਦਾ ਮਕਸਦ ਹੈ ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਵਜ਼ਾਰਤ ਮਿਲੇ, ਤੁਸੀਂ ਇਸ ਵੇਟ 'ਚ ਹੋਵੋਗੇ ਵੀ ਮੈਨੂੰ ਕੋਈ ਅਹੁਦਾ ਮਿਲੇ ਫੇਰ ਹੀ ਮੈਂ ਕੰਮ ਸ਼ੁਰੂ ਕਰਾਂ। ਜਿੱਦਾਂ ਸਦਰ ਬਣਿਆ ਨਾ ਤੇ ਉਧਰੋਂ ਫੋਨ ਆਇਆ ਵੀ ਘਰ ਆਏ ਨੇ ਤੁਸੀਂ ਅਸੈਂਬਲੀ 'ਚ, ਕਹਿੰਦਾ ਯਾਰ ਉਹ ਘਰ ਪਰਿਆ ਬੇਟੀ। ਉਹ ਕਾਲ ਕਹਿੰਦੇ ਸਦਰ ਸਾਹਿਬ ਤੁਸੀਂ ਪਹੁੰਚੇ ਨਹੀਂ, ਇਜਲਾਸ ਲੇਟ ਹੋ ਰਿਹਾ, ਕਹਿੰਦਾ ਯਾਰ ਸਵੇਰ ਦਾ ਸਾਂਢੂ ਆਇਆ। ਨਾਜ਼ਰੀਨ ਮੈਂ ਗੱਲ ਕਰਨ ਨਹੀਂ ਇਹ ਚਾਹ ਰਿਹਾ ਸੀਗਾ ਕਿ ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਅਹੁਦਾ ਮਿਲੇ ਤਾਂ ਤੁਸੀਂ ਕੰਮ ਸ਼ੁਰੂ ਕਰੋ। ਜਦੋਂ ਅੱਖ ਖੁੱਲੇ ਸਮਝੋ ਸਵੇਰ ਹੋ ਗਈ, ਵਰਕਿੰਗ ਸ਼ੁਰੂ ਕਰ ਦੇਵੋ। ਆਪਣੇ ਘਰ ਦੇ ਵਿੱਚੋਂ ਸ਼ੁਰੂ ਕਰੋ, ਆਪਣੇ ਇਲਾਕੇ 'ਚੋਂ ਸ਼ੁਰੂ ਕਰੋ, ਆਪਣਾ ਇਲਾਕਾ ਦਰੁਸਤ ਕਰੋ, ਘਰ ਦਰੁਸਤ ਕਰੋ, ਸਾਰਾ ਕੁਝ ਠੀਕ ਹੋ ਜਾਏਗਾ। ਇਸ ਤਰ੍ਹਾਂ ਹੀ ਪੂਰਾ ਮੁਲਕ ਹੀ ਦਰੁਸਤ ਹੋ ਜਾਏਗਾ ਇਨਸ਼ਾ ਅੱਲਾਹ ਤਾਲਾ। ਇਨਸ਼ਾਅੱਲਾ। ਤੇ ਅੱਲਾਹ ਪਾਕ ਸਾਰਿਆਂ ਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ। ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਚੈਨਲ ਤੇ ਸਾਡਾ ਫੇਸਬੁੱਕ ਪੇਜ ਸਜਾਦ ਜਾਨੀ ਕਾਮੇਡੀ, ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। पाकिस्तान जिंदाबाद।